ਦਿੱਲੀ ਦੇ ਇੱਕ ਹਿੱਸੇ ਦੇ ਵਿੱਚ 19 ਕਤਲ ਹੋਏ ਸਿੱਖਾਂ ਦੇ ਤੇ ਬਾਕੀ 3 ਹਿੱਸਿਆਂ ਦੇ ਵਿੱਚ 3000 ਕਤਲ ਹੋਇਆ। ਇਹ ਇਸ ਕਰਕੇ ਕਿਉਂਕਿ ਉਦੋਂ ਸਾਰੀ ਮਸ਼ੀਨਰੀ ਤਕਰੀਬਨ ਇੱਕ ਤਰੀਕੇ ਨਾਲ ਸਿੱਖਾਂ ਦੇ ਉਲਟ ਭੁਗਤ ਰਹੀ ਸੀ। ਜਗਦੀਸ਼ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਨੇ ਕਿ ਇਸ ਬੰਦੇ ਨੇ ਉੱਥੇ ਖੜ ਕੇ ਸਿੱਖਾਂ ਦਾ ਕਤਲੇਆਮ ਕਰਾਇਆ ਵਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਇੱਕ ਚਰਚਾ ਬੜੀ ਚੱਲੀ ਸੀ ਤੇ ਕਿਉਂਕਿ ਆਪਾਂ ਨਵੰਬਰ ਦੇ ਮਹੀਨੇ ਦੇ ਵਿੱਚ ਆ ਤੇ ਇਸ ਕਰਕੇ ਨਵੰਬਰ ਦੀ ਸ਼ੁਰੂਆਤ ਤੋਂ 31 ਅਕਤੂਬਰ ਤੋਂ ਬਾਅਦ ਹੀ ਸਿੱਖ ਕਤਲੇਆਮ ਦੀ ਗੱਲ ਚੱਲਦੀ ਹੈ ਤੇ ਆਈ ਵਾਰ 40 ਸਾਲ ਹੋ ਚੁੱਕੇ ਆ, 4 ਦਹਾਕੇ ਹੋ ਗਏ ਤੇ ਹਰ ਵਾਰ ਸਿੱਖ ਕਤਲੇਆਮ ਦੀ ਜਦੋਂ ਗੱਲ ਚੱਲਦੀ ਹੈ ਤੇ ਉਦੋਂ ਦੀ ਦਿੱਲੀ ਦੀ ਪੁਲਿਸ ਤੇ ਕਾਂਗਰਸੀ ਆਗੂ ਹਮੇਸ਼ਾ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜੇ ਰਹਿੰਦੇ ਨੇ। ਉਹ ਗੱਲ ਵੱਖਰੀ ਹੈ ਕਿ ਮਿਸ਼ਰਾ ਕਮਿਸ਼ਨ ਤੋਂ ਚੱਲਦਿਆਂ CBI ਦੀਆਂ ਜਾਂਚਾਂ ਵੀ ਇਹਨਾਂ ਆਗੂਆਂ ਨੂੰ ਦੋਸ਼ੀ ਕਰਾਰ ਸਾਬਿਤ ਨਹੀਂ ਕਰ ਸਕੀਆਂ। ਹਾਲਾਂਕਿ ਕੁਝ ਆਗੂ ਹੈਗੇ ਨੇ ਜਿਨ੍ਹਾਂ ਨੂੰ ਸਜ਼ਾਵਾਂ ਵੀ ਹੋਈਆਂ ਤੇ ਜਿਹੜੇ ਬਾਅਦ ਦੇ ਵਿੱਚ ਕੁਝ ਕੇਸਾਂ ਦੇ ਵਿੱਚ ਬਰੀ ਵੀ ਹੋਏ। ਅੱਜ ਆਪਾਂ ਉਹਨਾਂ 5 ਕਾਂਗਰਸੀ ਆਗੂਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਰਹੇ। ਵੈਸੇ ਤਾਂ ਕਹਿੰਦੇ ਨੇ ਕਿ ਜਿਹੜਾ ਇੰਡੀਅਨ ਮੀਡੀਆ ਬਹੁਤ ਇਹ ਲਿਖਦਾ ਕਿ ਇਹਨਾਂ ਦੇ ਨਾਮ ਬੋਲਦੇ ਰਹੇ, ਨਾ ਨਹੀਂ, ਇਹਨਾਂ ਤੇ ਦੋਸ਼ ਲੱਗਦੇ ਰਹੇ। ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ, CBI ਜਾਂਚ ਦੇ ਵਿੱਚ ਔਰ ਵੱਖ-ਵੱਖ ਜਿਹੜੀਆਂ ਫੈਕਟ ਐਂਡ ਫਾਈਂਡਿੰਗਸ ਸੀਗੀਆਂ। ਸਭ ਤੋਂ ਵੱਡੀ ਗੱਲ ਕਿ ਉਦੋਂ ਦੇ ਪੱਤਰਕਾਰ ਸੀਗੇ ਸੂਰੀ ਸਾਹਿਬ, ਜਿਹੜੇ ਕਿ ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਕੰਮ ਕਰਦੇ ਸੀਗੇ। ਉਹਨਾਂ ਨੇ 2 ਘਟਨਾਵਾਂ ਨੂੰ ਆਪਣੇ ਅੱਖੀਂ ਦੇਖਿਆ ਵਾ। ਪਹਿਲੀ ਜਿਹੜੀ ਘਟਨਾ ਸੀ ਗੁਰਦੁਆਰਾ ਪੁਲਬੰਗਸ਼ ਸਾਹਿਬ ਦੀ ਸੀ ਤੇ ਜਿਹੜੀ ਦੂਜੀ ਘਟਨਾ ਸੀ ਉਹ ਸੀਗੀ ਸੀਸਗੰਜ ਸਾਹਿਬ ਦੀ। ਸੋ ਇਹ 2 ਘਟਨਾਵਾਂ ਨੂੰ ਉਹਨਾਂ ਨੇ ਆਪਣੇ ਅੱਖੀਂ ਦੇਖਿਆ। ਇਹਨਾਂ ਘਟਨਾਵਾਂ ਦੇ ਵਿੱਚ ਕਿਹੜੇ ਕਾਂਗਰਸੀ ਆਗੂ ਸਨ, ਉਹਨਾਂ ਦੀ ਸ਼ਮੂਲੀਅਤ ਕੀ ਸੀ ਤੇ ਬਾਅਦ ਦੇ ਵਿੱਚ ਜਾਂਚਾਂ ਜਿਹੜੀਆਂ ਚੱਲੀਆਂ ਜਾਂ ਕਮਿਸ਼ਨ ਜਿਹੜੇ ਬੈਠੇ, ਉਹਨਾਂ ਕਮਿਸ਼ਨਾਂ ਦੇ ਵਿੱਚ ਸੰਜੇ ਸੂਰੀ ਦੀ ਇਸ ਐਕਸਪਲੇਨੇਸ਼ਨ ਤੋਂ ਬਾਅਦ, ਪੂਰੇ ਫਾਈਂਡਿੰਗਸ ਤੋਂ ਬਾਅਦ ਉਹਨਾਂ ਨੇ ਬੜੇ ਦਲੇਰਾਨਾ ਤਰੀਕੇ ਦੇ ਨਾਲ ਔਰ ਕਈ ਥਾਈਂ ਤਾਂ ਉਹ ਦੱਸਦੇ ਨੇ ਕਿ ਸਾਡੇ ਖੜੇ ਹੋਣ ਦੇ ਨਾਲ ਪੁਲਿਸ ਨੂੰ ਵੀ ਇਹ ਕਿਹਾ ਗਿਆ ਕਿ ਪੁਲਿਸ ਨੂੰ ਵੀ ਮਤਲਬ ਮਜਬੂਰਨ, ਇੱਕ ਹੁੰਦਾ ਨਾ ਕਿ ਬੰਦਾ ਅੰਦਰੋਂ ਦਿਲੋਂ ਨਹੀਂ ਚਾਹੁੰਦਾ ਕਿ ਉਹ ਐਕਸ਼ਨ ਲਵੇ ਪਰ ਉਹਨੂੰ ਮਜਬੂਰਨ ਐਕਸ਼ਨ ਲੈਣਾ ਪਿਆ। ਤੇ ਇੰਡੀਅਨ ਐਕਸਪ੍ਰੈਸ ਵਾਹਿਦ ਉਹਨਾਂ ਅਖਬਾਰਾਂ ਦੇ ਵਿੱਚੋਂ ਇੱਕ ਆ ਜਿਹਨੇ ਇਹ ਉਦੋਂ ਦੇ ਜੋ ਜ਼ਮੀਨੀ ਹਾਲਾਤ ਸੀਗੇ ਉਹ ਇੱਕ ਤਰੀਕੇ ਨਾਲ ਪੇਸ਼ ਕੀਤੇ ਜਾਂ ਉਸ ਬਾਬਤ ਰਿਪੋਰਟਿੰਗ ਕੀਤੀ। ਸੰਜੇ ਸੂਰੀ ਦੀ ਇੱਕ ਇੰਟਰਵਿਊ ਦੇ ਵਿੱਚ, ਜਿਹੜੀ ਕਿ ਅੱਜ ਤੋਂ 8 ਸਾਲ ਪਹਿਲਾਂ ਜਦੋਂ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ 1984 ਸਿੱਖ ਕਤਲੇਆਮ ਦੇ ਉੱਤੇ, ਤੇ ਉਹਦੇ ਵਿੱਚ ਸਾਰੀਆਂ ਹੀ ਉਹਦੇ 'ਚ ਮੈਕਸਵੈਲ ਪ੍ਰੇਰਾ ਤੱਕ ਦਾ ਉਹ ਜ਼ਿਕਰ ਕਰਦੇ ਨੇ ਕਿ ਮੈਕਸਵੈਲ ਪ੍ਰੇਰਾ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੇ ਉਹ ਨਾ ਖੜਾ ਹੁੰਦਾ ਤਾਂ ਉੱਥੇ ਉਸ ਤੋਂ ਵੀ ਵੱਡਾ ਕਤਲੇਆਮ ਹੋ ਜਾਣਾ ਸੀ, ਕਿਉਂਕਿ ਉੱਥੇ ਸਿੱਖ ਵੀ ਸੀ ਤੇ ਸਿੱਖਾਂ ਨੇ ਕਿਹਾ ਸੀਗਾ ਕਿ ਅਸੀਂ ਭੀੜ ਨੂੰ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ, ਬੇਸ਼ੱਕ ਸਾਡੀ ਜਾਨ ਚਲੀ ਜਾਵੇ। ਪਰ ਉੱਥੇ ਚੱਲੀ ਇੱਕ ਗੋਲੀ ਜਿਹੜੀ ਕਿ ਭੀੜ ਵਾਲੇ ਪਾਸੇ ਚਲਾਈ ਗਈ ਸੀ, ਉਹਦੇ ਕਰਕੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ। ਦਿੱਲੀ ਦੇ ਇੱਕ ਹਿੱਸੇ ਦੇ ਵਿੱਚ 19 ਕਤਲ ਹੋਏ ਸਿੱਖਾਂ ਦੇ ਤੇ ਬਾਕੀ 3 ਹਿੱਸਿਆਂ ਦੇ ਵਿੱਚ 3000 ਕਤਲ ਹੋਇਆ। ਇਹ ਇਸ ਕਰਕੇ ਕਿਉਂਕਿ ਉਦੋਂ ਸਾਰੀ ਮਸ਼ੀਨਰੀ ਤਕਰੀਬਨ ਇੱਕ ਤਰੀਕੇ ਨਾਲ ਸਿੱਖਾਂ ਦੇ ਉਲਟ ਭੁਗਤ ਰਹੀ ਸੀ। ਸੋ ਆਪਾਂ ਇਸ ਨੂੰ ਲੰਬਾ ਨਾ ਕਰਦੇ ਹੋਏ ਸੱਜਣ ਕੁਮਾਰ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਹਾਂ, ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਇਹ ਉਹ ਨਾਂ ਨੇ ਜਿਹੜੇ ਆਮ ਹਰ ਇੱਕ ਦੀ ਜ਼ੁਬਾਨ ਤੇ ਨੇ, ਪਰ 2 ਨਾਂ ਜਿਨ੍ਹਾਂ ਦੀ ਸ਼ਮੂਲੀਅਤ ਬਹੁਤ ਵੱਡੀ ਹੈ ਪਰ ਉਹ 2 ਨਾਵਾਂ ਦਾ ਜ਼ਿਕਰ ਬਹੁਤ ਘੱਟ ਆਉਂਦਾ। ਇੱਕ ਤਾਂ HKL ਭਗਤ ਤੇ ਇੱਕ ਧਰਮਦਾਸ ਸ਼ਾਸਤਰੀ ਤੇ ਤੀਜਾ ਨਾਂ ਕਮਲਨਾਥ। ਕਮਲਨਾਥ ਦੇ ਨਾਂ ਦੇ ਨਾਲ ਜੁੜੇ ਪਿਛਲੇ ਦਿਨੀ ਇੱਕ ਤੁਸੀਂ ਕੰਟਰੋਵਰਸੀ ਵੀ ਦੇਖੀ ਹੋਣੀ ਹੈ ਕਿ ਕਾਂਗਰਸੀ ਆਗੂ ਨੇ ਉਹਨੂੰ ਡਿਫੈਂਡ ਕਰਨ ਦਾ ਯਤਨ ਕੀਤਾ, ਪਰ ਅਸਲ ਦੇ ਵਿੱਚ ਉਹ ਗੱਲ ਸੱਚੀ ਨਹੀਂ ਹੈ। ਅਸਲ ਦੇ ਵਿੱਚ ਜੋ ਉਹਦੇ ਚਸ਼ਮਦੀਦ ਨੇ ਸੰਜੇ ਸੂਰੀ, ਇੱਕ ਪੱਤਰਕਾਰ ਨੇ ਜਿਹੜੇ ਕਿ ਖੁਦ ਇੱਕ ਰਿਸਪੌਂਸੀਬਲ ਨਾਗਰਿਕ ਮੰਨਿਆ ਜਾਂਦਾ, ਪੱਤਰਕਾਰ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਮੰਨਿਆ ਜਾਂਦਾ ਦੂਜੇ ਲੋਕਾਂ ਦੇ ਮੁਕਾਬਲੇ, ਕਿਉਂਕਿ ਉਹ ਕਾਨੂੰਨ ਦਾ ਜਾਣਕਾਰ ਹੁੰਦਾ ਤੇ ਉਹਨੂੰ ਪਤਾ ਕਿ ਕਾਨੂੰਨ ਕਿਵੇਂ ਕੰਮ ਕਰਦਾ, ਕਾਨੂੰਨ ਲਾਗੂ ਕਿਵੇਂ ਹੁੰਦਾ। ਖੈਰ, ਸੱਜਣ ਕੁਮਾਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਵੱਖ-ਵੱਖ ਵੈਬਸਾਈਟਸ ਤੇ ਵੱਖ-ਵੱਖ ਸੋਰਸਸ ਤੋਂ ਜਿਹੜੇ ਆਪਾਂ ਇਹ ਆંકੜੇ ਇਕੱਠੇ ਕੀਤੇ ਨੇ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਇਹ ਸੀਨੀਅਰ ਆਗੂ ਸੀਗਾ ਉਹਨਾਂ ਸਮਿਆਂ ਦੇ ਵਿੱਚ ਸੱਜਣ ਕੁਮਾਰ। 14ਵੀਂ ਲੋਕ ਸਭਾ ਦਾ ਇਹ ਮੈਂਬਰ ਰਿਹਾ ਵਾ। ਇਹ ਰਾਧਾ ਕ੍ਰਿਸ਼ਨਾ ਇੱਕ ਸੁਸਾਇਟੀ ਹੈ ਜਿੱਥੋਂ ਇਹਨੇ ਆਪਣਾ ਬਤੌਰ ਸਮਾਜ ਸੇਵੀ ਆਪਣਾ ਕੰਮ ਸ਼ੁਰੂ ਕੀਤਾ। ਉਸ ਤੋਂ ਬਾਅਦ ਹੋਇਆ ਹੈ ਕਿ ਇਹ ਬੰਦਾ ਹੌਲੀ-ਹੌਲੀ ਦਿੱਲੀ ਦੀ ਕਾਂਗਰਸ ਇਕਾਈ ਦੇ ਵਿੱਚ ਗਾਂਧੀ ਪਰਿਵਾਰ ਦੇ ਨੇੜੇ ਹੁੰਦਾ ਗਿਆ। ਇਕਨੋਮਿਕ ਟਾਈਮਸ ਦੀ ਖਬਰ ਦੇ ਮੁਤਾਬਕ ਇੱਕ ਖਬਰ ਛਪੀ ਇਕਨੋਮਿਕ ਟਾਈਮਸ ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸੱਜਣ ਕੁਮਾਰ ਤੋਂ ਇੱਕ ਸਮੇਂ ਦਿੱਲੀ ਤੱਕ ਹੀ ਪੂਰੀ ਕਾਂਗਰਸ ਇਕਾਈ ਟਾਲਾ ਵੱਟਣ ਲੱਗ ਪਈ ਸੀ, ਕਿਉਂਕਿ ਸੱਜਣ ਕੁਮਾਰ ਦੀ 2009 ਦਾ ਜਿਹੜਾ ਇਲੈਕਸ਼ਨ ਸੀ ਉਹਦੇ ਵਿੱਚ ਟਿਕਟ ਕੱਟਣੀ ਪਈ ਸੀ। ਉਹ ਕਹਿੰਦੇ ਕਿ ਇੱਕ ਧਰਨਾ ਦਿੱਤਾ ਜਾ ਰਿਹਾ ਸੀ ਮੋਦੀ ਸਰਕਾਰ ਦੇ ਖਿਲਾਫ। 9 ਅਪ੍ਰੈਲ 1918 ਦੀ ਗੱਲ ਹੈ। ਜਦੋਂ ਸੱਜਣ ਕੁਮਾਰ ਉੱਥੇ ਪਹੁੰਚਿਆ ਧਰਨੇ ਦੇ ਵਿੱਚ, ਉਹ ਅਖਬਾਰ ਤਾਂ ਪਹੁੰਚੇ ਲਿਖਦਾ
ਪਰ ਆਪਾਂ ਪਹੁੰਚੇ ਸ਼ਬਦ ਵਰਤਾਂਗੇ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਜਿਹੜਾ ਲੋੜੀਂਦਾ ਵਾ ਉਹਦਾ ਨਾਮ ਬੋਲਦਾ ਜਾਂਚਾਂ ਦੇ ਵਿੱਚ ਤਹਿਕੀਕਾਤ ਦੇ ਵਿੱਚ, ਤਾਂ ਕਰਕੇ ਤਾਂ ਉਹ ਜਦੋਂ ਉੱਥੇ ਪਹੁੰਚਦਾ ਰਾਜਘਾਟ ਦੇ ਉੱਤੇ ਤਾਂ ਉਹਨੂੰ ਵਾਪਸ ਭੇਜ ਦਿੱਤਾ ਜਾਂਦਾ। ਇਹ ਕਹਿ ਕੇ ਕਿ ਸੱਜਣ ਕੁਮਾਰ ਤੂੰ ਵਾਪਸ ਚੱਲ ਜਾ, ਇਸ ਧਰਨੇ ਦੇ ਵਿੱਚ ਤੇਰੇ ਆਉਣ ਦੇ ਨਾਲ ਡੈਂਟ ਪਊਗਾ। ਹੁਣ ਜਿਹੜੀ ਕਾਂਗਰਸ 2018 ਦੇ ਵਿੱਚ ਇਹ ਗੱਲ ਸਮਝ ਰਹੀ ਹੈ ਕਿ ਸੱਜਣ ਕੁਮਾਰ ਧਰਨੇ ਤੇ ਬੈਠਾ ਤਾਂ ਸਾਡੇ ਤੇ ਡੈਂਟ ਪਊਗਾ, ਕਿ ਉਹ ਕਾਂਗਰਸ 1984 ਤੋਂ ਲੈ ਕੇ 2018 ਤੱਕ ਦਾ ਵੇਟ ਕਰਦੀ ਰਹੀ। ਇਹਦੇ ਵਿੱਚ ਜਿੰਨੀਆਂ ਕਾਂਗਰਸ ਦੀਆਂ ਸਰਕਾਰਾਂ ਆਈਆਂ 2009 ਤੋਂ ਪਹਿਲਾਂ ਜਾਂ ਕਾਂਗਰਸ ਨੇ ਇਲੈਕਸ਼ਨਸ ਲੜੀਆਂ, ਉਹਦੇ ਵਿੱਚ ਸੱਜਣ ਕੁਮਾਰ ਦਿੱਲੀ ਦੇ ਵਿੱਚ ਮੋਹਰੀ ਆਗੂਆਂ ਦੇ ਵਿੱਚ ਹੁੰਦਾ ਸੀ। 1977 ਦੀ ਐਮਰਜੈਂਸੀ ਦੇ ਦੌਰਾਨ ਇਹਦਾ ਉਭਾਰ ਹੁੰਦਾ ਵਾ ਤੇ ਉਹਦੇ ਵਿੱਚ MC ਦੀਆਂ ਚੋਣਾਂ ਇਹ ਬੰਦਾ ਜਿੱਤਦਾ ਤੇ ਉਸ ਤੋਂ ਬਾਅਦ ਸੱਜਣ ਕੁਮਾਰ ਜਿਹੜਾ ਉਹ ਦਿੱਲੀ ਦੇ ਵਿੱਚ ਕਾਂਗਰਸ ਦੀ ਇਕਾਈ ਦੇ ਵਿੱਚ ਇੱਕ ਅਹਿਮ ਚਿਹਰਾ ਬਣ ਜਾਂਦਾ। ਦੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਛਪੀ ਹੈ ਦਿੱਲੀ ਕਤਲੇਆਮ ਦੇ ਬਾਬਤ ਤੇ ਉਹਦੇ ਵਿੱਚ ਇਹ ਕਿਹਾ ਕਿ ਸੱਜਣ ਕੁਮਾਰ ਦਾ ਕੇਸ ਜਦੋਂ ਬੀਬੀ ਜਗਦੀਸ਼ ਕੌਰ ਲੜ ਰਹੇ ਸੀਗੇ ਤੇ ਉਹ ਅਹਿਮ ਮੋੜ ਤੇ ਪਹੁੰਚ ਚੁੱਕਿਆ ਸੀਗਾ। ਬੀਬੀ ਜਗਦੀਸ਼ ਕੌਰ ਨੇ ਇਹ ਗੱਲ ਕਹੀ ਕਿ ਸੱਜਣ ਕੁਮਾਰ ਨੇ ਲੋਕਾਂ ਨੂੰ ਇਹ ਕਹਿ ਕੇ ਸਿੱਖਾਂ ਦਾ ਕਤਲੇਆਮ ਕਰਨ ਦੇ ਲਈ ਉਕਸਾਇਆ ਸੀਗਾ ਕਿ ਸਿੱਖਾਂ ਨੇ ਉਹਨਾਂ ਦੀ ਮਾਂ ਯਾਨੀ ਕਿ ਇੰਦਰਾ ਗਾਂਧੀ ਨੂੰ ਮਾਰ ਦਿੱਤਾ, ਇਸ ਦੇ ਲਈ ਉਹਦਾ ਕਤਲੇਆਮ ਸਿੱਖਾਂ ਦਾ ਕਾਰਨ ਸੱਜਣ ਕੁਮਾਰ ਤੇ ਦੋਸ਼ ਲੱਗੇ। 5 ਦੇ ਵਿੱਚ ਨਾਨਾਵਤੀ ਕਮਿਸ਼ਨ ਇਹਦੇ ਵਿਰੁੱਧ ਜਾਂਚ ਖੋਲ੍ਹਦਾ ਵਾ। 2010 ਦੇ ਵਿੱਚ CBI ਸੱਜਣ ਕੁਮਾਰ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰਦੀ ਹੈ। 5 ਮੁਲਜ਼ਮ ਸੀਗੇ ਜਿਨ੍ਹਾਂ ਦੇ ਵਿੱਚ ਸੱਜਣ ਕੁਮਾਰ ਇੱਕ ਸੀਗਾ। 2013 ਦੀ ਗੱਲ ਆ ਜਦੋਂ 30 ਅਪ੍ਰੈਲ 2013 ਦੀ ਕੜਕੜਡੂਮਾ ਕੋਰਟ ਦੇ ਵਿੱਚ ਇਹ ਮਾਮਲਾ ਸੀਗਾ ਤੇ ਕ੍ਰਿਸ਼ਨ ਖੋਖਰ ਤੇ ਮਹਿੰਦਰ ਯਾਦਵ ਨੂੰ 3-3 ਸਾਲ ਦੀ ਕੈਦ ਦੀ ਸਜ਼ਾ ਹੁੰਦੀ ਹੈ। ਬਲਵਾਨ ਖੋਖਰ, ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਇਹਨਾਂ ਨੂੰ 3 ਸਾਲ ਦੀ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ। ਕ੍ਰਿਸ਼ਨ ਖੋਖਰ ਤੇ ਮਹਿੰਦਰ ਯਾਦਵ ਨੂੰ 3-3 ਸਾਲ ਦੀ ਕੈਦ ਹੁੰਦੀ ਹੈ। ਸੱਜਣ ਕੁਮਾਰ ਇਸ ਮਾਮਲੇ ਦੇ ਵਿੱਚ ਹੋ ਜਾਂਦਾ ਰਿਹਾ। ਫਿਰ CBI ਹਾਈ ਕੋਰਟ ਦੇ ਵਿੱਚ ਇਸ ਮਾਮਲੇ ਨੂੰ ਚੁਣੌਤੀ ਦਿੰਦੀ ਹੈ ਤੇ CBI ਇਸ ਦੇ ਵਿੱਚ ਜ਼ਿਰਾ ਕਰਦੀ ਹੈ। ਅਗਲਾ ਜਿਹੜਾ ਨਾਮ ਆ ਉਹ ਜਗਦੀਸ਼ ਟਾਈਟਲਰ ਦਾ ਨਾਮ ਆ। ਜਗਦੀਸ਼ ਟਾਈਟਲਰ ਕਦੇ ਸਾਬਕਾ ਮੰਤਰੀ ਰਿਹਾ ਵਾ, ਕੇਂਦਰੀ ਦੇ ਵਿੱਚ ਕਿ ਸੀਨੀਅਰ ਲੀਡਰ ਰਿਹਾ ਵਾ ਔਰ ਸਾਬਕਾ ਮੰਤਰੀ ਕਦੋਂ ਬਣਦਾ 84 ਸਿੱਖ ਕਤਲੇਆਮ ਤੋਂ ਬਾਅਦ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਆਪਾਂ ਅੱਜ ਦੇ ਹਵਾਲੇ ਦੇ ਨਾਲ ਗੱਲਾਂ ਕਰਦੇ ਹਾਂ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦੜਨ ਵਾਲੇ ਬੰਦੇ ਨੂੰ ਆਪਣੀ ਕੈਬਨਿਟ ਦੇ ਵਿੱਚ ਰੱਖਿਆ ਜਾਂ ਬ੍ਰਿਜ ਭੂਸ਼ਣ ਵਰਗੇ ਨੂੰ ਕੁਛ ਨਹੀਂ ਕਿਹਾ, ਤਾਂ ਇਹ ਕੋਈ ਅੱਜ ਦਾ ਦੌਰ ਥੋੜ੍ਹਾ ਹੈ। ਇਹ ਤਾਂ ਕਾਂਗਰਸ ਵੀ ਤਾਂ ਨਾਮ ਦਿੰਦੀ ਆ ਰਹੀ ਹੈ ਨਾ ਪਿਛਲੇ 80 ਦੇ 90 ਦੇ ਦਹਾਕੇ ਤੋਂ। ਤਾਂ ਉਹ ਕਹਿੰਦੇ ਕਿ ਇੱਕ ਵੀਡੀਓ ਕੱਢ ਕੇ ਲਿਆਏ ਸੀਗੇ ਮਨਜੀਤ ਸਿੰਘ GK, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀਗੀ ਤੇ ਟਾਈਟਲਰ ਉਸ ਵੀਡੀਓ ਦੇ ਵਿੱਚ ਖੁਦ ਕਹਿ ਰਿਹਾ ਵਾ ਕਿ ਮੈਂ 100 ਸਿੱਖ ਮਾਰਿਆ ਵਾ, 100 ਸਿੱਖ ਮਾਰਿਆ ਵਾ। ਭਾਵੇਂ ਕਿ ਟਾਈਟਲਰ ਨੇ ਇਹਨਾਂ ਦੋਸ਼ਾਂ ਨੂੰ ਰੱਦ ਕੀਤਾ ਤੇ ਕਿਹਾ ਕਿ ਮੈਂ ਇਸ ਮਾਮਲੇ ਦੇ ਵਿੱਚ ਇਹ ਮੇਰੀ ਵੀਡੀਓ ਨਹੀਂ ਹੈ ਜਾਂ ਮੈਂ ਇਸ ਮਾਮਲੇ ਦੇ ਵਿੱਚ ਮਤਲਬ ਕਿ ਆਪਣੇ ਰਾਹੋਂ ਉਖੜ ਗਿਆ ਸੀ ਜਾਂ ਜੋ ਵੀ ਹੈ। ਉਹਨੇ ਕਨਫੈਸ ਕਰਨ ਦੀ ਬਜਾਏ ਇਹ ਰੱਦ ਕੀਤਾ ਕਿ ਵੀਡੀਓ ਜਿਹੜੀ ਆ ਉਹ ਡਾਕਟਰੇਟ ਆ। ਪਰ ਮਨਜੀਤ ਸਿੰਘ GK ਦੇ ਖਿਲਾਫ ਉਹਨੇ ਮਾਣਹਾਨੀ ਦਾ ਮੁਕੱਦਮਾ ਵੀ ਬਾਅਦ ਦੇ ਵਿੱਚ ਦਾਇਰ ਕੀਤਾ। ਆਊਟਲੁੱਕ ਇੱਕ ਵੈਬਸਾਈਟ ਆ, ਉਹਦੇ ਵਿੱਚ ਇੱਕ ਖਬਰ ਛਪੀ ਹੈ, ਇੱਕ ਰਿਪੋਰਟ ਛਪੀ ਹੈ। ਉਹਦੇ ਵਿੱਚ ਕਿਹਾ ਗਿਆ ਕਿ ਉੱਤਰੀ ਦਿੱਲੀ ਦੇ ਵਿੱਚ 1 ਨਵੰਬਰ ਨੂੰ ਸਵੇਰ ਦੇ ਸਮੇਂ ਹਮਲਾ ਹੁੰਦਾ ਵਾ ਗੁਰਦੁਆਰਾ ਪੁਲਬੰਗਸ਼ ਸਾਹਿਬ ਉੱਤੇ। ਉਹਦੇ ਵਿੱਚ ਬਾਦਲ ਸਿੰਘ, ਗੁਰਚਰਨ ਸਿੰਘ ਤੇ ਠਾਕੁਰ ਸਿੰਘ ਦਾ ਕਤਲ ਹੁੰਦਾ ਵਾ ਉਸ ਮਾਮਲੇ ਦੇ ਵਿੱਚ। ਇਹ 1 ਨਵੰਬਰ ਦੀ ਗੱਲ ਹੈ। ਜਗਦੀਸ਼ ਟਾਈਟਲਰ ਉੱਤੇ ਇਸ ਘਟਨਾ ਦੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ ਕਿ ਟਾਈਟਲਰ ਨੇ ਹੀ ਇਹ ਹਮਲਾ ਕਰਵਾਇਆ ਤੇ ਉੱਥੇ 3 ਸਿੱਖਾਂ ਦਾ ਕਤਲ ਹੋਇਆ, ਬਾਦਲ ਸਿੰਘ, ਗੁਰਚਰਨ ਸਿੰਘ ਤੇ ਠਾਕੁਰ ਸਿੰਘ ਦਾ। 8 ਫਰਵਰੀ 2005 ਦੀ ਗੱਲ ਆ ਜਦੋਂ ਨਾਨਾਵਤੀ ਕਮਿਸ਼ਨ 2005 ਦੇ ਵਿੱਚ ਹੀ ਜਿਹੜਾ ਕੰਮ ਸ਼ੁਰੂ ਕਰਦਾ ਵਾ ਤੇ ਉਦੋਂ ਹੀ ਇਹਨਾਂ ਦੀਆਂ ਸਾਰਿਆਂ ਦੀਆਂ ਪੇਸ਼ੀਆਂ ਪੈਂਦੀਆਂ। ਉਹ ਕਹਿੰਦੇ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਪੁਖਤਾ ਸਬੂਤ ਨੇ ਕਿ ਇਸ ਬੰਦੇ ਨੇ ਉੱਥੇ ਖੜ ਕੇ ਸਿੱਖਾਂ ਦਾ ਕਤਲੇਆਮ ਕਰਾਇਆ ਵਾ। 2005 ਨੂੰ ਸੰਸਦ ਦੇ ਵਿੱਚ ਪੇਸ਼ ਕੀਤੀ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ, ਤਾਂ ਉਹਦੇ ਵਿੱਚ ਰਾਜੀਵ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਕਲੀਨ ਚਿੱਟ ਦਿੱਤੀ ਗਈ ਸੀ, ਪਰ ਟਾਈਟਲਰ ਸੱਜਣ ਕੁਮਾਰ HK ਭਗਤ ਦਾ ਕਤਲੇਆਮ ਸ਼ਾਮਲ ਹੋਣ ਦੇ ਵੱਲ ਸਾਫ਼ ਇਸ਼ਾਰਾ ਕਰ ਗਿਆ ਸੀ। ਉਸ ਸਮੇਂ ਕਾਂਗਰਸ ਦੀ UPA ਸਰਕਾਰ ਸੀ ਜਿਸ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਉਹਨਾਂ ਦੇ ਖਿਲਾਫ ਕੇਸ ਚਲਾਉਣ ਦੇ ਲਈ ਸਬੂਤ ਮੌਜੂਦ ਹੈ। ਜਾਣੀ ਕਿ 2005 ਦੀ ਇਹ ਗੱਲ ਆ। ਤੇ ਉਹ ਰਾਜੀਵ ਗਾਂਧੀ ਜਿਹਨੂੰ ਕਲੀਨ ਚਿੱਟ ਦਿੱਤੀ ਗਈ ਹੈ, ਮਾਫ ਕਰਨਾ, ਰਾਜੀਵ ਗਾਂਧੀ ਤੇ ਨਰਸਿਮਹਾ ਰਾਓ ਨੂੰ। ਇੰਦਰਾ ਗਾਂਧੀ ਦਾ ਕਤਲ ਹੁੰਦਾ 31 ਅਕਤੂਬਰ ਨੂੰ। ਰਾਜੀਵ ਗਾਂਧੀ 3 ਅਕਤੂਬਰ ਨੂੰ ਜਦੋਂ ਰਾਜੀਵ ਗਾਂਧੀ ਨੂੰ ਮਿਲਣ ਵਿਦੇਸ਼ੀ ਆਉਂਦੇ ਨੇ, ਮਹਿਮਾਨ ਆਉਂਦੇ ਨੇ, ਉਹ ਹੋਰ ਪਾਰਟੀਆਂ ਦੇ ਜਾਂ ਹੋਰ ਦੇਸ਼ਾਂ ਤੋਂ ਲੋਕ ਆਉਂਦੇ ਨੇ, ਤਾਂ ਉਦੋਂ ਰਾਜੀਵ ਗਾਂਧੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਕਿ ਰਾਜੀਵ ਗਾਂਧੀ ਨੇ ਲੈਫਟੀਨੈਂਟ ਜਨਰਲ ਨੂੰ ਸੱਦਿਆ ਆਪਦੇ ਘਰੇ। ਸੰਜੇ ਸੂਰੀ ਵੀ ਆਪਣੀ ਇਸ ਗੱਲ ਦਾ ਇੰਕਸ਼ਾਫ ਕਰਦੇ ਨੇ, ਆਪਣੀ ਕਿਤਾਬ ਦੇ ਵਿੱਚ ਵੀ ਹੈ ਤੇ ਉਹਨਾਂ ਦੀ ਇੰਟਰਵਿਊ ਦੇ ਵਿੱਚ ਵੀ ਹੈ
ਕਿ 3 ਤਰੀਕ ਨੂੰ 2 ਤਰੀਕ ਦੀ ਸ਼ਾਮ ਨੂੰ ਕਹਿ ਲਓ ਕਿ ਰਾਜੀਵ ਗਾਂਧੀ ਸੱਦ ਕੇ ਕਹਿੰਦੇ ਨੇ ਕਿ ਹੁਣ ਤਾਂ ਇਹ ਰੋਕਣਾ ਪਊਗਾ। ਮਤਲਬ ਕਿ ਰਾਜੀਵ ਗਾਂਧੀ ਨੂੰ ਪਤਾ ਸੀ ਕਿ ਸਰਕਾਰੀ ਮਸ਼ੀਨਰੀ ਸਿੱਖਾਂ ਦਾ ਕਤਲੇਆਮ ਕਰ ਰਹੀ ਹੈ, ਪਰ ਉਦੋਂ ਨੂੰ 72 ਘੰਟੇ ਬੀਤ ਚੁੱਕੇ ਸਨ। ਸੰਜੇ ਸੂਰੀ ਦੇ ਮੁਤਾਬਕ 3000 ਸਿੱਖ ਦਾ ਉਦੋਂ ਤੱਕ ਕਤਲੇਆਮ ਕੀਤਾ ਜਾ ਚੁੱਕਿਆ ਸੀ ਤੇ ਦਰਜਨ ਭਰ ਗੁਰਦੁਆਰਾ ਸਾਹਿਬਾਨ ਤੇ ਤਕਰੀਬਨ ਸੈਂਕੜੇ ਕਾਰੋਬਾਰ ਜਿਹੜੇ ਸਿੱਖਾਂ ਦੇ ਸਨ ਉਦੋਂ ਤੱਕ ਸਾੜੇ ਜਾ ਚੁੱਕੇ ਸਨ। ਖੈਰ ਆਪਾਂ ਅੱਗੇ ਵਧਦੇ ਹਾਂ ਤੇ ਟਾਈਟਲਰ ਨੂੰ CBI ਨੇ ਫਿਰ ਨਵੰਬਰ 2005 ਦੇ ਵਿੱਚ ਕੇਸ ਦਰਜ ਕਰਦੀ ਆ ਤੇ 8 ਅਕਤੂਬਰ ਨੂੰ 2007 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ, ਦਿੱਲੀ ਦੀ ਕੋਰਟ ਦੇ ਵਿੱਚ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਸਿੱਖਾਂ ਦੇ ਨਾਲ ਕੈਸਾ ਮਜ਼ਾਕ ਕੀਤਾ ਗਿਆ ਵਾ। ਇੱਕ ਫਾਈਂਡਿੰਗ ਕਹਿ ਰਹੀ ਹੈ, ਨਾਨਾਵਤੀ ਕਮਿਸ਼ਨ ਕਹਿ ਰਿਹਾ ਵਾ ਕਿ ਰਾਜੀਵ ਗਾਂਧੀ ਤੇ ਨਰਸਿਮਹਾ ਰਾਓ ਦਾ ਤਾਂ ਨਹੀਂ ਕੁਛ ਕੀਤਾ ਜਾ ਸਕਦਾ, ਉਹਨਾਂ ਦੇ ਖਿਲਾਫ ਤਾਂ ਸਬੂਤ ਹੈ ਨਹੀਂਗੇ। ਹਾਲਾਂਕਿ ਜ਼ਿੰਮੇਵਾਰੀ ਤਾਂ ਪ੍ਰਧਾਨ ਮੰਤਰੀ ਦੀ ਬਣਦੀ ਹੈ ਨਾ, ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਸੀ। ਪਰ ਉਹ ਕਹਿੰਦੇ ਕਿ ਸੱਜਣ ਕੁਮਾਰ ਟਾਈਟਲਰ ਤੇ HKL ਭਗਤ ਦਾ ਸ਼ਾਮਲ ਹੋਣ ਵੱਲ ਸਾਫ਼ ਇਸ਼ਾਰਾ ਵਾ 2005 ਦੇ ਵਿੱਚ। ਤੇ 2007 ਦੇ ਵਿੱਚ ਕੀ ਮਜ਼ਾਕ ਹੋ ਰਿਹਾ ਵਾ, ਕਹਿੰਦੇ ਕਿ ਜੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਹੈ ਤੇ ਟਾਈਟਲਰ ਨੂੰ ਮਿਲ ਗਈ ਹੈ ਕਲੀਨ ਚਿੱਟ। ਇਸੇ ਕਰਕੇ ਸਿੱਖ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਨਿਆਂ ਨਹੀਂ, ਸਾਨੂੰ ਇਹ ਮਜ਼ਾਕ ਕਰਦੇ ਨੇ, ਸਾਡੇ ਜ਼ਖਮਾਂ ਤੇ ਲੂਣ ਛਿੜਕਦੇ ਨੇ। ਖੈਰ 2009 ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਰੀਤੂ ਸਰੀਨ ਦੀ ਇੱਕ ਰਿਪੋਰਟ ਆ, ਉਹ ਧਿਆਨ ਮੰਗਦੀ ਆ। ਉਹ ਰਿਪੋਰਟ ਇਹ ਕਹਿੰਦੀ ਹੈ ਕਿ ਟਾਈਟਲਰ ਦੇ ਮਾਮਲੇ ਦੇ ਵਿੱਚ CBI ਦੇ ਜੁਆਇੰਟ ਡਾਇਰੈਕਟਰ ਸੀਗੇ ਤੇ DIG, ਉਹਦੀ ਰਿਪੋਰਟ ਨੂੰ ਅਣਦੇਖਿਆ ਕੀਤਾ ਗਿਆ। 2009 ਦੇ ਵਿੱਚ CBI ਨੇ ਟਾਈਟਲਰ ਦੇ ਖਿਲਾਫ ਮੁੜ ਕੇਸ ਖੋਲ੍ਹਿਆ ਸੀਗਾ ਤੇ ਇਹ ਗੱਲ ਲਿਖੀ ਗਈ ਹੈ ਰਿਪੋਰਟ ਦੇ ਵਿੱਚ। ਜੋ ਲਿਖਤ ਹੈ ਉਹ ਮੈਂ ਬਿਨ ਤੁਹਾਨੂੰ ਦੱਸ ਦਿੰਦਾ ਵਾਂ। ਲਿਖਤ ਦੇ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ ਬੜਾ ਹਿੰਦੂਰਾਓ ਇਲਾਕੇ ਦੇ ਵਿੱਚ ਸਿੱਖ ਕਤਲੇਆਮ ਦੇ ਦੌਰਾਨ ਅੱਗਜਣੀ ਲੱਗਦੀ ਹੈ, ਜਾਇਦਾਦ ਦਾ ਨੁਕਸਾਨ ਪਹੁੰਚਾਉਣ ਦਾ ਜਗਦੀਸ਼ ਟਾਈਟਲਰ ਦੇ ਖਿਲਾਫ ਸਖਤ ਕੇਸ ਬਣਦਾ ਹੈ। ਪਰ ਇਸ ਦੇ ਬਾਵਜੂਦ ਏਜੰਸੀ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਟਾਈਟਲਰ ਦੀ ਕਲੀਨ ਚਿੱਟ ਤੇ ਦਸਤਖਤ ਕੀਤੇ। ਭੂਮਿਕਾ ਉਹਦੀ ਸਾਫ਼ ਸੀ, ਪਤਾ ਸੀ, ਪਰ ਅਸ਼ਵਨੀ ਕੁਮਾਰ ਜਿਹੜਾ ਕਿ ਏਜੰਸੀ ਦਾ ਡਾਇਰੈਕਟਰ ਹੈ ਉਹ ਕਲੀਨ ਚਿੱਟ ਤੇ ਆਪਣੇ ਦਸਤਖਤ ਕਰ ਦਿੰਦਾ। ਹਜ਼ਾਰਾਂ ਲੋਕ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਉਸ ਸਮੇਂ ਪੁਲਿਸ ਦੇ ਰੂਪ ਦੇ ਵਿੱਚ ਸੀਗੇ, ਉਸ ਸਮੇਂ ਕਾਂਗਰਸ ਦੇ ਵਿੱਚ ਸੀਗੇ, ਉਹਨਾਂ ਦੀਆਂ ਤਾਂ ਮਰੀਆਂ ਹੋਈਆਂ ਸੀ ਜ਼ਮੀਰਾਂ, ਉਹ ਤਾਂ ਬੋਲੇ ਹੀ ਨਹੀਂ। ਪਰ ਬਾਅਦ ਦੇ ਵਿੱਚ ਕੁਝ ਲੋਕ ਮਰੀਆਂ ਜ਼ਮੀਰਾਂ ਵਾਲੇ ਤਹਿਕੀਕਾਤਾਂ ਦੇ ਵਿੱਚ ਵੀ ਸੀਗੇ, ਅਸ਼ਵਨੀ ਕੁਮਾਰ ਵਰਗੇ। ਖੈਰ ਅਜੇ ਤੱਕ ਟਾਈਟਲਰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ। ਹੁਣ ਆਉਣੇ ਆਪਾਂ HKL ਭਗਤ ਤੇ, ਜਿਹਦਾ ਜ਼ਿਕਰ ਬਹੁਤ ਘੱਟ ਹੁੰਦਾ ਪਰ ਉਹਦਾ ਰੋਲ ਕਈ ਮਾਮਲਿਆਂ ਦੇ ਵਿੱਚ ਬਹੁਤ ਵੱਡਾ ਸਾਬਿਤ ਹੁੰਦਾ। ਉਹ ਕ੍ਰਿਸ਼ਨ ਲਾਲ ਭਗਤ ਜਿਹੜੇ ਕਾਂਗਰਸ ਦੇ ਮਰਹੂਮ ਆਗੂ ਸਨ, ਉਹਨਾਂ ਦੇ ਚੀਫ ਵਿਪ ਰਹੇ ਨੇ ਹਰੀ ਕ੍ਰਿਸ਼ਨ ਲਾਲ ਭਗਤ, HKL ਭਗਤ ਇਹਨਾਂ ਨੂੰ ਕਿਹਾ ਜਾਂਦਾ। 1984 ਸਿੱਖ ਕਤਲੇਆਮ ਦੇ ਦੌਰਾਨ ਉਹ 1983 ਤੋਂ ਲੈ ਕੇ 84 ਤੱਕ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸੀਗੇ। ਉਹ ਦੂਜੀ ਵਾਰ 1988 ਤੋਂ 99 ਤੱਕ ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਰਹੇ ਤੇ ਗਾਂਧੀ ਪਰਿਵਾਰ ਦੇ ਜਿੰਨੇ ਵੀ ਨਜ਼ਦੀਕੀ, ਤੁਹਾਨੂੰ ਪਤਾ ਜਿਹੜੇ ਲੋਕ ਸਿਆਸਤੀ ਹੁੰਦੇ ਨੇ, ਰਿਆਸਤੀ ਹੁੰਦੇ ਨੇ, ਉਹਨਾਂ ਦੇ ਨੇੜਲੇ ਬਹੁਤ ਹੁੰਦੇ ਨੇ, ਉਹਨਾਂ ਦੇ ਚਮਚੇ ਚਾਟੜਿਆਂ ਦੇ ਰੂਪ ਦੇ ਵਿੱਚ ਬਹੁਤ ਇਕੱਠ ਹੁੰਦਾ ਉਹਨਾਂ ਦੇ ਆਲੇ ਦੁਆਲੇ, ਉਹਨਾਂ ਦੇ ਵਿੱਚੋਂ ਇੱਕ ਸਨ। ਇੰਡੀਆ ਟੂਡੇ ਦੀ ਇੱਕ ਰਿਪੋਰਟ ਹੈ, ਉਹਦੇ ਮੁਤਾਬਕ 1984 ਕਤਲੇਆਮ ਦੇ ਬਾਰੇ ਬਣੀਆਂ ਜਾਂਚ ਕਮੇਟੀਆਂ ਦੇ ਵਿੱਚ HKL ਭਗਤ ਦਾ ਨਾਮ ਆਉਂਦਾ ਰਿਹਾ। ਘਟਨਾ ਦੇ ਪਹਿਲੇ 15 ਦਿਨਾਂ ਦੇ ਵਿੱਚ ਹੀ ਉਹਨਾਂ ਦੇ ਉੱਤੇ ਕਤਲੇਆਮ ਦੇ ਇਲਜ਼ਾਮ ਲੱਗੇ, ਯਾਨੀ ਕਿ 1 ਨਵੰਬਰ ਤੋਂ ਵੀ ਜੇ ਆਪਾਂ ਗਿਣ ਲਈਏ, ਵੈਸੇ ਤਾਂ 31 ਅਕਤੂਬਰ ਦੀਆਂ ਘਟਨਾਵਾਂ ਨੇ, ਪਰ 1 ਨਵੰਬਰ ਦੇ ਆਉਂਦਿਆਂ 16 ਨਵੰਬਰ ਉਦੋਂ HKL ਭਗਤ ਦਾ ਨਾਮ ਗੂੰਜਦਾ ਰਿਹਾ, ਬੋਲਦਾ ਰਿਹਾ, ਪਰ ਪੁਲਿਸ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ 15 ਜਨਵਰੀ 1996 ਨੂੰ ਸੈਸ਼ਨ ਜੱਜ NS ਢੀਂਗਰਾ ਨੇ ਸਤਨਾਮੀ ਬਾਈ ਮਾਮਲੇ ਦੇ ਵਿੱਚ HKL ਭਗਤ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਭਗਤ ਉੱਤੇ ਇਸ ਕੇਸ ਦੇ ਵਿੱਚ ਸਤਨਾਮੀ ਦੇ ਪਤੀ ਨੂੰ ਭੀੜ ਤੋਂ ਮਰਵਾਉਣ ਦੇ ਇਲਜ਼ਾਮ ਸਨ। ਜਸਟਿਸ ਢੀਂਗਰਾ ਦੇ ਹੁਕਮਾਂ ਉੱਤੇ ਦਿੱਲੀ ਹਾਈ ਕੋਰਟ ਨੇ ਰੋਕ ਲਾਈ ਸੀ। 24 ਜਨਵਰੀ 1996 ਨੂੰ ਭਗਤ ਦੀ ਗ੍ਰਿਫਤਾਰੀ ਹੋਈ ਸੀ। 8 ਫਰਵਰੀ ਤੱਕ ਉਹ ਜੇਲ੍ਹ ਦੇ ਵਿੱਚ ਰਿਹਾ। ਇਹ 1996 ਦੀ ਗੱਲ ਹੈ, ਜਨਵਰੀ ਮਹੀਨੇ ਦੀ। ਉਸ ਤੋਂ ਬਾਅਦ ਖੁਸ਼ਵੰਤ ਸਿੰਘ ਜਿਹੜੇ ਕਿ ਉਹਨਾਂ ਸਮਿਆਂ ਦੇ ਵਿੱਚ ਲੇਖਕ ਸਨ, ਉਹਨਾਂ ਨੇ ਇੱਕ ਬਿਆਨ ਮੀਡੀਆ ਦੇ ਵਿੱਚ ਛਪਿਆ ਸੀਗਾ। ਉਹ ਕਹਿੰਦਾ ਕਿ ਮੈਨੂੰ ਖੁਸ਼ੀ ਹੈ ਕਿ ਭਗਤ ਇਸ ਵੇਲੇ HKL ਭਗਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਕਾਂਗਰਸ ਪਾਰਟੀ ਉਹਨਾਂ ਨੂੰ ਸੰਗਠਨ ਤੋਂ ਬਾਹਰ ਕਰੇ ਤੇ ਇਸ ਤਰ੍ਹਾਂ ਦਾਗੀ ਸੱਜਣ ਕੁਮਾਰ ਤੇ ਟਾਈਟਲਰ ਨੂੰ ਵੀ ਕੱਢਿਆ ਜਾਣਾ ਚਾਹੀਦਾ। ਇਹ ਉਹਨਾਂ ਦਾ ਬਿਆਨ ਛਪਿਆ 1996 ਦੇ ਵਿੱਚ। ਤੇ ਟਾਈਟਲਰ ਨੂੰ ਧਰਨੇ ਤੋਂ, ਸੱਜਣ ਕੁਮਾਰ ਨੂੰ ਧਰਨੇ ਤੋਂ ਕਾਂਗਰਸ ਪਾਰਟੀ ਭਜਾਉਂਦੀ ਹੈ 2018 ਦੇ ਵਿੱਚ। ਯਾਨੀ ਕਿ ਤੁਸੀਂ 96 ਤੋਂ 4 ਸਾਲ ਉਹ ਲਾ ਲਓ, 20-22 ਸਾਲ, 2 ਦਹਾਕਿਆਂ ਤੋਂ ਵੱਧ ਸਮਾਂ ਤਾਂ ਕਾਂਗਰਸ ਨੂੰ ਇਹ ਮਹਿਸੂਸ ਕਰਨ 'ਚ ਹੀ ਲੱਗ ਗਿਆ ਕਿ ਸਾਡੀ ਪਾਰਟੀ ਦਾ ਬੰਦਾ ਦਾਗੀ ਹੈ ਜਾਂ ਇਹਦੇ ਕਰਕੇ ਸਾਡੀ ਛਵੀ ਜਿਹੜੀ ਉਹ ਖਰਾਬ ਹੋ ਰਹੀ ਹੈ। ਖੈਰ ਭਗਤ ਨੂੰ ਨਾਨਾਵਤੀ ਕਮਿਸ਼ਨ ਵੀ ਮੁਲਜ਼ਮ ਮੰਨਦਾ ਵਾ ਤੇ ਆਪਣੇ ਕੇਸਾਂ ਦੀਆਂ ਕਾਰਵਾਈਆਂ ਦੇ ਦੌਰਾਨ ਹੀ HKL ਭਗਤ 29 ਅਕਤੂਬਰ 2005 ਨੂੰ ਇਹਦੀ
मौत हो जाती है, यानी कि ये इस दुनिया दे विच नहीं रहिंदा। अगली गल करिए कमलनाथ की। कमलनाथ के बारे कमलनाथ अपने बारे दो गल्लां बड़ियां साफ करदा वा। एक तो यह कहता है कि मेरी इस मामले दे विच कोई शमूलीयत नहीं है, दूजा है कि मेरे खिलाफ 2 कमीशन जांच कर चुके हैं, उन्होंने मेरे खिलाफ कुछ नहीं किया, भावें CBI जांच करा लो। पर कमलनाथ नूं जिहड़ा संजय सूरी है जां होर जिहड़े लोग ने वो किवें की मानते हैं, कमलनाथ की की शमूलीयत सीगी। कमलनाथ जिहड़ा वा ਉਹ ਇਹ ਹੈ कि वो 2016 ਦੇ ਵਿੱਚ ਉਹਨੇ ਇੱਕ ਚੈਨਲ ਦੇ ਵਿੱਚ ਕਿਹਾ ਸੀਗਾ ਕਿ ਮਿਸ਼ਰਾ ਕਮਿਸ਼ਨ ਤੇ ਨਾਨਾਵਤੀ ਕਮਿਸ਼ਨ ਪੜਤਾਲ ਕਰ ਚੁੱਕੇ ਆ, ਮੈਂ ਹੁਣ ਵੀ ਜਾਂਚ ਲਈ ਤਿਆਰ ਹਾਂ, ਭਾਵੇਂ CBI ਕਰ ਲਵੇ। ਗੁਰਦੁਆਰਾ ਰਕਾਬਗੰਜ 1 ਨਵੰਬਰ ਦੀ ਗੱਲ ਆ, ਉਹਦੇ ਬਾਹਰ ਮੌਜੂਦ ਹੋਣ ਬਾਰੇ ਕਮਲਨਾਥ ਨੇ ਉਦੋਂ ਵੀ ਸਫਾਈ ਦਿੱਤੀ ਸੀ ਕਿ ਭੀੜ ਨੂੰ ਹਮਲਾ ਕਰਨ ਤੋਂ ਰੋਕਣ ਗਏ ਸਨ, ਪਰ ਇਸ ਹਮਲੇ ਦੇ ਵਿੱਚ 2 ਸਿੱਖਾਂ ਦੀ ਮੌਤ ਹੋ ਗਈ ਸੀ। ਜਿਹੜੇ ਪੱਤਰਕਾਰ ਸਾਹਿਬ ਨੇ ਉਹ ਦੱਸਦੇ ਨੇ ਕਿ ਜਦੋਂ ਮੈਂ ਗਿਆ ਵਾਂ ਉੱਥੇ ਗੁਰਦੁਆਰਾ ਸਾਹਿਬ ਦੇ ਸਾਹਮਣੇ, ਕਿਉਂਕਿ ਰਕਾਬਗੰਜ ਸਾਹਿਬ ਗੁਰਦੁਆਰਾ ਦੇ ਸਾਹਮਣੇ, ਤਾਂ ਕਮਲਨਾਥ ਨੇ ਮੇਰੇ ਸਾਹਮਣੇ ਭੀੜ ਨੂੰ ਇਸ਼ਾਰਾ ਕੀਤਾ ਵਾ, ਇਹਦੇ ਹੱਥ ਨਾਲ ਭੀੜ ਰੁਕੀ ਹੈ। ਤਾਂ ਰੁਕਣ ਦਾ ਮਤਲਬ ਕੀ ਹੈ ਕਿ ਭੀੜ ਇਹਦੀ ਗੱਲ ਮੰਨ ਰਹੀ ਸੀ। ਤਾਂ ਬਾਅਦ ਦੇ ਵਿੱਚ ਹੁੰਦਾ ਕੀ ਹੈ ਕਿ ਇਹ ਕਮਲਨਾਥ ਦੀ ਭੂਮਿਕਾ ਨੂੰ ਨਾਨਾਵਤੀ ਕਮਿਸ਼ਨ ਵੀ ਨਹੀਂ ਮੰਨਦਾ, ਤੇ ਉਸ ਤੋਂ ਬਾਅਦ ਸੰਜੇ ਸੂਰੀ ਦੇ ਬਿਆਨ ਦੇ ਮੁਤਾਬਕ ਕਮਲਨਾਥ ਨੇ ਭੀੜ ਨੂੰ ਰੋਕਿਆ ਸੀ। ਕਮਿਸ਼ਨ ਮੁਤਾਬਕ ਕਮਿਸ਼ਨ ਇੱਕ ਗੱਲ ਕਹਿੰਦਾ ਫਿਰ ਕਿ ਇਹ ਸਾਬਤ ਨਹੀਂ ਹੁੰਦਾ ਕਿ ਕਮਲਨਾਥ ਨੇ ਭੀੜ ਨੂੰ ਉਕਸਾਇਆ ਸੀ, ਪਰ ਸੰਜੇ ਸੂਰੀ ਆਪਣੀ ਗੱਲ ਦੇ ਵਿੱਚ ਕਹਿ ਰਿਹਾ ਕਿ ਜੇਕਰ ਉਹ ਰੋਕ ਸਕਦਾ ਵਾ, ਜੇਕਰ ਉਹਨੇ ਮੈਨੂੰ ਵੇਖ ਕੇ ਜਾਂ ਪੁਲਿਸ ਨੂੰ ਵੇਖ ਕੇ ਭੀੜ ਨੂੰ ਰੋਕ ਦਿੱਤਾ ਇਸ਼ਾਰੇ ਦੇ ਨਾਲ, ਤਾਂ ਕੀ ਉਹ ਭੀੜ ਨੂੰ ਡਾਇਰੈਕਟ ਨਹੀਂ ਕਰ ਸਕਦਾ, ਭੀੜ ਨੂੰ ਦੁਬਾਰਾ ਹਮਲਾ ਨਹੀਂ ਕਰ ਸਕਦਾ, ਜਾਂ ਇਹ ਕਿਹਨੇ ਕਿਹਾ ਕਿ ਉਹ ਜੋ ਹਮਲਾ ਹੋਇਆ ਸੀ ਉਹਦੇ ਵਿੱਚ ਕਮਲਨਾਥ ਨਹੀਂ ਸੀਗਾ। ਸੋ ਇਹ ਟੈਕਨੀਕਲੀ ਸਵਾਲ ਸੀਗੇ ਜਿਹੜੇ ਉਦੋਂ ਜਿਹੜੇ ਪੁੱਛੇ ਜਾਣੇ ਚਾਹੀਦੇ ਸੀ। 2015 ਦੇ ਵਿੱਚ ਕਮਲਨਾਥ ਫਿਰ ਆਪਣੇ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਵਾ, ਪਰ HS ਫੂਲਕਾ ਨੇ ਸਾਲ 2006 ਦੇ ਵਿੱਚ ਇੱਕ ਗਵਾਹ ਅਦਾਲਤ ਸਾਹਮਣੇ ਪੇਸ਼ ਕੀਤਾ ਸੀ ਜਿਹਦਾ ਨਾਮ ਮੁਖਤਿਆਰ ਸਿੰਘ ਸੀ। ਇਸ ਗਵਾਹ ਦੇ ਬਿਆਨ ਦੇ ਆਧਾਰ ਤੇ ਕਮਲਨਾਥ ਦਾ ਨਾਮ ਸਿੱਖ ਕਤਲੇਆਮ ਦੇ ਵਿੱਚ ਜੁੜੇ ਮਾਮਲੇ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਮੁਖਤਿਆਰ ਸਿੰਘ ਤੇ ਸੰਜੇ ਸੂਰੀ 2 ਅਜਿਹੇ ਲੋਕ ਸਨ ਜਿਨ੍ਹਾਂ ਨੇ ਇਹ ਗੱਲ ਮੰਨੀ ਕਿ ਜਦੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਸਾਹਮਣੇ ਭੀੜ ਨੇ ਜਦੋਂ ਅੱਗਜਨੀ ਕੀਤੀ, ਹਮਲਾ ਕੀਤਾ, ਭੀੜ ਨੇ 2 ਸਿੱਖਾਂ ਦਾ ਉੱਥੇ ਕਤਲ ਵੀ ਹੁੰਦਾ, ਤਾਂ ਉਦੋਂ ਕਮਲਨਾਥ ਉੱਥੇ ਖੜਾ ਸੀ। ਧਰਮਦਾਸ ਸ਼ਾਸਤਰੀ ਜੀ ਜੇ ਆਪਾਂ ਭੂਮਿਕਾ ਦੇ ਵੱਲ ਮੰਨੀਏ ਤਾਂ ਇਹਦਾ ਦੋਹਰਾ ਗੁਨਾਹ ਵਾ। ਇਹਦਾ ਦੋਹਰਾ ਗੁਨਾਹ ਇਸ ਕਰਕੇ ਕਿਉਂਕਿ ਇੱਕ ਹਿੱਸਾ ਦਿੱਲੀ ਦਾ ਐਸਾ ਸੀ ਜਿੱਥੇ ਪੁਲਿਸ ਐਕਟਿਵ ਹੋ ਚੁੱਕੀ ਸੀ। ਜਿਵੇਂ ਮੈਂ ਮੈਕਸਵੈਲ ਪਰੇਰਾ ਦਾ ਨਾਮ ਲਿਆ ਵਾ, ਤੁਸੀਂ ਜੇ ਸੰਜੇ ਸੂਰੀ ਦੀ ਕਿਤਾਬ ਪੜ੍ਹੋਗੇ ਜਾਂ ਕਦੇ ਤੁਹਾਡਾ YouTube ਤੇ ਤੁਸੀਂ ਦੇਖੋਗੇ ਮੈਕਸਵੈਲ ਪਰੇਰਾ ਦੇ ਬਾਰੇ, ਤਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਵਾ ਕਿ ਉਹ ਬੰਦੇ ਦੇ ਕਰਕੇ ਉਹਨੇ ਗੋਲੀ ਚਲਾਈ ਸੀ ਭੀੜ ਤੇ ਇੱਕ ਬੰਦਾ ਮਰ ਗਿਆ ਸੀਗਾ। ਜੇ ਉਹ ਵੀ ਨਾ ਚਲਾਉਂਦਾ ਤਾਂ ਹੋ ਸਕਦਾ ਗਿਣਤੀ ਹਜ਼ਾਰਾਂ ਹੋਰ ਵੀ ਵੱਧ ਜਾਂਦੀ। ਇੱਕ ਪਾਸੇ 19 ਸਿੱਖ ਮਾਰੇ ਗਏ ਸੀ ਤੇ 3 ਹਿੱਸਿਆਂ ਦੇ ਵਿੱਚ 3000 ਸਿੱਖਾਂ ਦਾ ਜਿਹੜਾ ਉਸ ਟਾਈਮ ਤੇ ਕੁਛ ਹੀ ਘੰਟਿਆਂ ਦੇ ਵਿੱਚ ਕਤਲ ਹੋ ਗਿਆ ਸੀਗਾ। ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਛਪੀ ਹੈ ਧਰਮਦਾਸ ਸ਼ਾਸਤਰੀ ਦੇ ਬਾਰੇ। ਦਿੱਲੀ ਦੇ ਕਰੋਲ ਬਾਗ ਤੋਂ ਉਹ ਉਦੋਂ ਸੰਸਦ ਮੈਂਬਰ ਸੀਗਾ ਤੇ ਮਰਹੂਮ ਕਾਂਗਰਸੀ ਆਗੂ ਉਹ ਧਰਮਦਾਸ ਸ਼ਾਸਤਰੀ ਉੱਤੇ ਵੀ ਸਿੱਖ ਕਤਲੇਆਮ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਸੀਨੀਅਰ ਪੱਤਰਕਾਰ ਸੰਜੇ ਸੂਰੀ ਨੇ ਕਿਤਾਬ ਲਿਖੀ ਹੈ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ। ਇਹਦੇ ਵਿੱਚ ਧਰਮਦਾਸ ਸ਼ਾਸਤਰੀ ਦਾ ਜ਼ਿਕਰ ਕੀਤਾ ਗਿਆ। ਇੱਕ ਨਿੱਜੀ TV ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਸੰਜੇ ਸੂਰੀ ਨੇ ਕਿਹਾ ਵਾ ਕਿ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਉਹਨਾਂ ਨੂੰ ਕਰੋਲ ਬਾਗ ਦੇ ਇਲਾਕੇ ਦੇ ਵਿੱਚ ਹਿੰਸਾ ਹੋਣ ਦੀ ਖਬਰ ਮਿਲਦੀ ਹੈ, ਜਿਸ ਦੀ ਪੁਸ਼ਟੀ ਕਰਨ ਉਹ ਕਰੋਲ ਬਾਗ ਥਾਣੇ ਦੇ ਵਿੱਚ ਪਹੁੰਚਦਾ ਤਾਂ ਤਤਕਾਲੀ ਆਗੂ ਮਤਲਬ ਕਿ ਉਦੋਂ ਮੈਂਬਰ ਪਾਰਲੀਮੈਂਟ ਧਰਮਦਾਸ ਸ਼ਾਸਤਰੀ ਗ੍ਰਿਫਤਾਰ ਦੰਗਾਕਾਰੀਆਂ ਨੂੰ ਕਹਿ ਲਓ ਜਾਂ ਗ੍ਰਿਫਤਾਰ ਉਹਨਾਂ ਲੋਕਾਂ ਨੂੰ ਛਡਾਉਣ ਦੇ ਲਈ ਪੁਲਿਸ ਉੱਤੇ ਦਬਾਅ ਪਾ ਰਿਹਾ ਸੀਗਾ। ਸੂਰੀ ਦੇ ਮੁਤਾਬਕ ਸ਼ਾਸਤਰੀ ਪੁਲਿਸ ਥਾਣੇਦਾਰ ਨੂੰ ਕਹਿ ਰਿਹਾ ਸੀਗਾ ਕਿ ਗ੍ਰਿਫਤਾਰ ਕੀਤੇ ਗਏ ਉਹ ਬੰਦੇ ਜਿਹੜੇ ਨੇ ਉਹਨਾਂ ਨੂੰ ਤੁਰੰਤ ਛੱਡਿਆ ਜਾਵੇ। ਇੱਕ ਮੈਂਬਰ ਪਾਰਲੀਮੈਂਟ ਹੁੰਦਿਆਂ, ਮੈਂਬਰ ਪਾਰਲੀਮੈਂਟ ਨੂੰ ਤਾਂ ਸਿੱਖਾਂ ਨੇ ਵੀ ਵੋਟਾਂ ਪਾਈਆਂ ਸਨ, ਇਸ ਬੰਦੇ ਦਾ ਫਰਜ਼ ਬਣਦਾ ਸੀਗਾ ਕਿ ਜੇਕਰ ਪੁਲਿਸ ਨੇ ਕਿਸੇ ਨੂੰ ਫੜ ਵੀ ਲਿਆ, ਵੈਸੇ ਤਾਂ 95% ਜਾਂ 90% ਹਿੱਸਾ ਅਜਿਹਾ ਵਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਪੁਲਿਸ ਨੇ ਕੋਲੇ ਖੜ ਕੇ ਹਿੰਸਾ ਕਰਵਾਈ ਹੈ ਜਾਂ ਪੁਲਿਸ ਦੀ ਦੇਖ ਰੇਖ ਦੇ ਵਿੱਚ ਹਿੰਸਾ ਹੋਈ ਹੈ, ਪਰ ਜੇ ਕੁਛ % ਪੁਲਿਸ ਕੰਮ ਕਰ ਵੀ ਰਹੀ ਸੀ ਤਾਂ ਐਸੇ ਲੋਕ ਸੀ ਸ਼ਾਸਤਰੀ ਵਰਗੇ ਜਿਹੜੇ ਉੱਥੇ ਪਹੁੰਚ ਕੇ ਥਾਣਿਆਂ ਦੇ ਵਿੱਚੋਂ ਭੀੜਾਂ ਨੂੰ ਛੁਡਾ ਰਹੇ ਸਨ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਬਲਕਿ ਇਸ ਘਟਨਾ ਦਾ ਚਸ਼ਮਦੀਦ ਕਰੋਲ ਬਾਗ ਦੇ ਵਿੱਚ ਪਹੁੰਚਣ ਵਾਲਾ ਉਸ ਟਾਈਮ ਦਾ ਪੱਤਰਕਾਰ ਸੰਜੇ ਸੂਰੀ ਕਹਿ ਰਿਹਾ ਵਾ। ਸੰਜੇ ਸੂਰੀ ਨੇ ਇਸ ਸਾਰੇ ਘਟਨਾਕ੍ਰਮ ਨੂੰ ਆਪਣੀ ਇੱਕ ਕਿਤਾਬ ਦੇ ਵਿੱਚ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ, ਹਾਲਾਂਕਿ ਉਹਨੇ ਸਿੱਖ ਵਿਰੋਧੀ ਦੰਗੇ ਲਿਖਿਆ, ਪਰ ਹੋ ਸਕਦਾ ਕਿ ਉਹਨਾਂ ਨੇ ਇਸ ਸਾਰੇ ਕਤਲੇਆਮ ਨੂੰ, ਕਿਉਂਕਿ ਖੁਦ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਸੀ, ਉਹਦੇ ਵਿੱਚ ਕਿਹਾ ਸੀਗਾ ਕਿ ਦੰਗੇ ਨਹੀਂ, ਇਹ ਇੱਕ ਕਤਲੇਆਮ ਸੀਗਾ ਤੇ ਸਰਕਾਰੀ ਮਸ਼ੀਨਰੀ ਨੇ ਇਸ ਦੇ ਵਿੱਚ ਆਪਣਾ ਰੋਕਣ ਦੀ ਬਜਾਏ ਤਾਂ ਇਹਨੂੰ ਇੱਕ ਚੁੱਪ ਦੀ ਸਹਿਮਤੀ ਨਾਲ ਜਾਂ ਇੱਕ ਮੂਕ ਦਰਸ਼ਕ ਦੀ ਸਹਿਮਤੀ ਨਾਲ
ਰੋਲ ਅਦਾ ਕੀਤਾ, ਜਿਹੜਾ ਕਿ ਇੱਕ ਧੱਬਾ ਵਾ ਹੁਣ ਤੱਕ ਦੇ ਇੰਡੀਆ ਦੇ ਜੋ 1947 ਤੋਂ ਬਾਅਦ ਇੱਕ ਆਜ਼ਾਦੀ ਦਾ ਜੋ 70-72 ਸਾਲਾਂ ਦਾ ਆਪਣਾ ਇੱਕ ਇਤਿਹਾਸ ਆ 7 ਦਹਾਕਿਆਂ ਦਾ, ਉਹਦੇ ਵਿੱਚ। ਤਾਂ ਇਹਨਾਂ ਸਾਰੀਆਂ ਫਾਈਂਡਿੰਗਸ ਤੋਂ ਕੀ ਹੁੰਦਾ ਵਾ ਸਾਬਿਤ ਕਿ ਵੱਖ-ਵੱਖ, ਚਾਹੇ ਤੁਸੀਂ ਆਊਟਲੁੱਕ ਦੀਆਂ ਰਿਪੋਰਟਾਂ ਪੜ੍ਹ ਲਓ, ਚਾਹੇ ਤੁਸੀਂ ਇੰਡੀਅਨ ਐਕਸਪ੍ਰੈਸ ਦੀਆਂ ਰਿਪੋਰਟਾਂ ਪੜ੍ਹ ਲਓ, ਚਾਹੇ ਤੁਸੀਂ ਦਾ ਹਿੰਦੂ ਦੀਆਂ ਰਿਪੋਰਟਾਂ ਪੜ੍ਹ ਲਓ, ਚਾਹੇ ਤੁਸੀਂ ਇਕਨੋਮਿਕ ਟਾਈਮਸ ਦੀਆਂ ਰਿਪੋਰਟਾਂ ਪੜ੍ਹ ਲਓ, ਹੋਰ ਵੀ ਬਥੇਰੇ ਜਿਹੜੇ ਹਵਾਲੇ ਨੇ, ਦੀ ਟ੍ਰਿਬਿਊਨ ਦੇ ਹਵਾਲੇ ਆਏ ਨੇ, ਜਾਂ ਇਹਦੇ ਵਿੱਚ ਕੜਕੜਡੂਮਾ ਅਦਾਲਤ ਦੇ ਹਵਾਲੇ ਦੇ ਨਾਲ, ਆਪਾਂ ਟਾਈਮਜ਼ ਆਫ ਇੰਡੀਆ ਦੇ ਹਵਾਲੇ ਦੇ ਨਾਲ, ਹੋਰ ਸੰਜੇ ਸੂਰੀ ਦੀਆਂ ਇੰਟਰਵਿਊਜ਼ ਦੇ ਹਵਾਲੇ ਦੇ ਨਾਲ। ਤਾਂ ਇਹਨਾਂ ਦੇ ਵਿੱਚੋਂ ਇੱਕ ਗੱਲ ਸਾਫ਼ ਹੈ, ਔਰ ਉਹਦਾ ਸ਼ਾਇਦ ਸਿੱਟੇ 'ਤੇ ਪਹੁੰਚਣਾ ਕੋਈ ਔਖਾ ਨਹੀਂ ਹੈ, ਕਿ ਜੇਕਰ ਇਹਨਾਂ ਜਾਂਚਾਂ ਦੇ ਵਿੱਚ ਨਿਰਪੱਖ ਜਾਂਚਾਂ ਹੁੰਦੀਆਂ ਤੇ ਇਸ ਮਨਸੂਬੇ ਦੇ ਨਾਲ ਜਾਂਚ ਚੱਲਦੀ ਕਿ ਆਪਾਂ ਪੀੜਤਾਂ ਨੂੰ ਨਿਆਂ ਦੇਣਾ ਵਾ, ਤਾਂ ਸ਼ਾਇਦ ਹੁਣ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਕੋਈ ਮੁੱਖ ਮੰਤਰੀ ਬਣਿਆ ਜਾਂ ਕੋਈ ਹੋਰ ਮੈਂਬਰ ਪਾਰਲੀਮੈਂਟ ਬਣਿਆ ਜਾਂ ਕੋਈ ਕੇਂਦਰ ਦੇ ਵਿੱਚ ਵਜ਼ੀਰ ਆ, ਤਾਂ ਉਹਨਾਂ ਨੂੰ ਸ਼ਾਇਦ ਉਹ ਅਹੁਦੇ ਨਾ ਮਿਲਦੇ। ਪਰ ਜਿਵੇਂ ਸਿੱਖਾਂ ਦਾ ਕਹਿਣਾ, ਜਿਵੇਂ ਆਮ ਦੁਨੀਆ ਦਾ ਕਹਿਣਾ, ਜਾਂ ਜਿਵੇਂ ਨਿਊਟਰਲ ਲੋਕਾਂ ਦਾ ਕਹਿਣਾ ਕਿ ਇਹ ਜਿਹੜਾ ਕਤਲੇਆਮ ਸੀ ਉਹ ਸਪੌਂਸਰਡ ਸੀਗਾ। ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਉੱਤੇ ਉਂਗਲ ਉੱਠਦੀ ਰਹੀ, ਜਿਹੜੇ ਲੋਕਾਂ ਬਾਰੇ ਚਸ਼ਮਦੀਦਾਂ ਨੇ ਕਿਹਾ ਕਿ ਇਹ ਮੌਜੂਦ ਸੀਗੇ, ਉਹਨਾਂ ਨੂੰ ਇਕੱਲਾ ਅਹੁਦਿਆਂ 'ਤੇ ਨਹੀਂ ਰੱਖਿਆ ਗਿਆ, ਬਲਕਿ ਟਿਕਟਾਂ ਦੇ ਕੇ ਨਵਾਜਿਆ ਗਿਆ। ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਅਹੁਦੇ ਦਿੱਤੇ ਗਏ। ਇੱਕ ਸਿਆਣਾ ਦੀ ਕਹਾਵਤ ਹੈ, ਜਸਟਿਸ ਡਿਲੇ ਜਸਟਿਸ ਡਿਨਾਈਡ, ਮਤਲਬ ਕਿ ਜੇ ਇਨਸਾਫ ਦੇਰ ਹੁੰਦੇ ਤਾਂ ਉਹ ਇਨਸਾਫ ਨਾ ਹੋਣ ਦੇ ਬਰਾਬਰ ਹੈ। ਅੱਜ ਇਸ ਕਤਲੇਆਮ ਨੂੰ 4 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ, ਪਰ ਅੱਜ ਤੱਕ ਇਹ ਕਹਿਣਾ ਬੜਾ ਔਖਾ ਹੈ ਕਿ ਕੌਣ ਸੀ ਜਿਹੜਾ ਇੰਨੇ ਹਜ਼ਾਰ ਸਿੱਖਾਂ ਦਾ ਕਤਲੇਆਮ ਕਰਵਾ ਗਿਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।